ਇਹ ਫਿਲਮ 3 ਵਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਕ ਜਾਂਦੀ ਰਹੀ ਤੇ ਕਈ ਵਾਰੀ ਇਹਦੀ ਮੇਨ ਕਾਸਟ ਬਦਲੀ ਗਈ। ਇਸ ਫਿਲਮ ਦੇ ਹੀਰੋ ਤੇ ਹੀਰੋਇਨਸ ਕਈ ਵਾਰੀ ਬਦਲੀਆਂ ਗਈਆਂ। ਅਮਿਤਾਭ ਬੱਚਨ ਨੂੰ ਇੱਕ ਅਜਿਹੀ ਬਿਮਾਰੀ ਲੱਗ ਗਈ। ਡਾਕਟਰਾਂ ਦਾ ਆਖਣਾ ਸੀ ਕਿ ਹੁਣ ਸ਼ਾਇਦ ਜਦੋਂ ਤੱਕ ਅਮਿਤਾਭ ਬੱਚਨ ਜ਼ਿੰਦਾ ਹੈ ਫਿਲਮਾਂ ਵਿੱਚ ਕੰਮ ਨਹੀਂ ਕਰ ਸਕੇਗਾ। ਇਹ ਸਟੋਰੀ ਹੈ ਸੁਪਰ ਹਿੱਟ ਫਿਲਮ ਸ਼ਹਿਨशाह ਦੀ। 1988 ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਬਾਰੇ ਉਹ ਗੱਲਾਂ ਜੋ ਤੁਸੀਂ ਸ਼ਾਇਦ ਨਹੀਂ ਜਾਣਦੇ। ਤੀਨੂ ਆਨੰਦ ਨੇ ਆਪਣੀ ਡਾਇਰੈਕਟਰਸ਼ਿਪ ਦੀ ਸ਼ੁਰੂਆਤ 1979 ਵਿੱਚ ਫਿਲਮ ਦੁਨੀਆ ਮੇਰੀ ਜੇਬ ਮੇਂ ਤੋਂ ਕੀਤੀ ਤੇ ਦੂਸਰੀ ਫਿਲਮ 1981 ਵਿੱਚ ਕਾਲੀਆ। ਤੀਨੂ ਆਨੰਦ ਨੇ ਸ਼ਹਿਨशाह ਬਾਰੇ ਗੱਲ ਕਰਦਿਆਂ ਇਹ ਗੱਲਾਂ ਦੱਸੀਆਂ ਕਿ ਇਸ ਫਿਲਮ ਦੇ ਪਲਾਟ ਬਾਰੇ ਅਮਿਤਾਭ ਬੱਚਨ ਨਾਲ ਗੱਲ ਕੀਤੀ ਤੇ ਉਹਨੂੰ ਇਹ ਆਈਡੀਆ ਬਹੁਤ ਪਸੰਦ ਆਇਆ, ਪਰ ਉਹਦੇ ਤੇ ਅਜੇ ਕੰਮ ਹੋਣਾ ਬਾਕੀ ਸੀ। ਫਿਰ ਅਮਿਤਾਭ ਬੱਚਨ ਨੂੰ ਕੁੱਲੀ ਦੀ ਸ਼ੂਟਿੰਗ ਦੇ ਦੌਰਾਨ ਸੱਟ ਲੱਗ ਗਈ, ਜਿਹਦੇ ਨਾਲ ਕਾਫੀ ਚੀਜ਼ਾਂ ਬਦਲ ਗਈਆਂ। ਇਸ ਦੌਰਾਨ ਹੀ 1984 ਦੇ ਵਿੱਚ ਤੀਨੂ ਆਨੰਦ ਦੀ ਇੱਕ ਹੋਰ ਫਿਲਮ ਆ ਗਈ, ਇਹ ਇਸ਼ਕ ਨਹੀਂ ਆਸਾਂ। ਇਹ ਫਿਲਮ ਫਲॉप ਰਹੀ। ਇਹਦੇ ਬਾਅਦ ਤੀਨੂ ਆਨੰਦ ਨੇ ਇੱਕ ਵਾਰ ਫਿਰ ਸ਼ਹਿਨशाह ਬਣਾਉਣ ਦਾ ਇਰਾਦਾ ਕੀਤਾ। ਹੁਣ ਅਮਿਤਾਭ ਬੱਚਨ ਵੀ ਠੀਕ ਹੋ ਚੁੱਕੇ ਸਨ ਤੇ ਫਿਲਮਾਂ ਵਿੱਚ ਕੰਮ ਕਰ ਰਿਹਾ ਸੀ। 1987 ਵਿੱਚ ਤੀਨੂ ਆਨੰਦ ਨੇ ਆਪਣੇ ਇੱਕ ਇੰਟਰਵਿਊ ਵਿੱਚ ਗੱਲ ਕਰਦਿਆਂ ਦੱਸਿਆ ਕਿ ਐਜ਼ ਏ ਪ੍ਰੋਡਿਊਸਰ ਸਾਡੀ ਹਾਲਤ ਚੰਗੀ ਨਹੀਂ ਸੀ। ਐਸੇ ਹਾਲਾਤ ਵਿੱਚ ਇੱਕ ਬੰਦਾ ਹੀ ਫਾਇਦਾ ਪਹੁੰਚਾ ਸਕਦਾ ਸੀ, ਉਹ ਸੀ ਅਮਿਤਾਭ ਬੱਚਨ। ਮੈਂ ਅਮਿਤਾਭ ਬੱਚਨ ਦੇ ਭਰਾ ਅਜੈਤਾਬ ਨਾਲ ਗੱਲ ਕੀਤੀ ਤੇ ਉਹਨੇ ਦੱਸਿਆ ਕਿ ਅਮਿਤਾਭ ਬੱਚਨ ਬਹੁਤ ਮਸਰੂਫ ਹੈ, ਉਹਦੇ ਕੋਲ ਕਾਫੀ ਦੇਰ ਤੱਕ ਕੋਈ ਡੇਟ ਨਹੀਂ। ਮੈਂ ਕਿਹਾ ਮੇਰੀ ਇੱਕ ਵਾਰੀ ਮੁਲਾਕਾਤ ਕਰਵਾ ਦਿਓ, ਸ਼ਾਇਦ ਉਹ ਮੰਨ ਜਾਵੇ। ਮੈਂ ਅਮਿਤਾਭ ਬੱਚਨ ਨੂੰ ਫਿਲਮ ਦਾ ਆਈਡੀਆ ਇੱਕ ਵਾਰ ਫੇਰ ਸੁਣਾਇਆ ਕਿ ਇੱਕ ਕਰਪਟ ਪੁਲਿਸ ਆਫੀਸਰ ਜੋ ਰਾਤ ਨੂੰ ਭੇਸ ਵਟਾ ਕੇ ਮਜ਼ਲੂਮਾਂ ਤੇ ਲਾਚਾਰਾਂ ਦੀ ਮਦਦ ਕਰਦਾ ਹੈ। ਅਮਿਤਾਭ ਬੱਚਨ ਨੂੰ ਆਈਡੀਆ ਬਹੁਤ ਪਸੰਦ ਆਇਆ, ਪਰ ਉਹ ਫਿਲਮ ਸਾਈਨ ਕਰਨ ਤੋਂ ਪਹਿਲੇ ਪੂਰਾ ਸਕ੍ਰਿਪਟ ਪੜ੍ਹਨਾ ਚਾਹੁੰਦਾ ਸੀ। ਠੀਕ 9 ਮਹੀਨੇ ਬਾਅਦ ਮੈਂ ਮੁਕੰਮਲ ਸਕ੍ਰਿਪਟ ਲੈ ਕੇ ਅਮਿਤਾਭ ਬੱਚਨ ਕੋਲ ਚਲਾ ਗਿਆ ਤੇ ਸਕ੍ਰਿਪਟ ਪੜ੍ਹ ਕੇ ਫਿਲਮ ਲਈ ਪੂਰੇ 6 ਹਫ਼ਤੇ ਦੀਆਂ ਡੇਟਸ ਸਾਈਨ ਕਰ ਦਿੱਤੀਆਂ। ਮੈਂ ਫਿਲਮ ਦੀ ਹੀਰੋਇਨ ਲਈ ਸ਼੍ਰੀਦੇਵੀ ਨੂੰ ਸਾਈਨ ਕੀਤਾ, ਪਰ ਫਿਲਮ ਹਾਲੇ ਸ਼ੁਰੂ ਨਹੀਂ ਸੀ ਹੋਈ ਤੇ ਸ਼੍ਰੀਦੇਵੀ ਨੇ ਅਮਿਤਾਭ ਬੱਚਨ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਵਜ੍ਹਾ ਇਹ ਸੀ ਕਿ ਥੋੜਾ ਚਿਰ ਪਹਿਲੇ ਹੀ ਆਈ ਫਿਲਮ ਇਨਕਲਾਬ ਫਲॉप ਹੋ ਗਈ ਸੀ, ਜਿਸ ਵਿੱਚ ਉਹ ਅਮਿਤਾਭ ਬੱਚਨ ਦੀ ਹੀਰੋਇਨ ਸੀ। ਇਸ ਲਈ ਸ਼੍ਰੀਦੇਵੀ ਦੀ ਮਾਂ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਜੋੜੀ ਸਾਡੇ ਲਈ ਠੀਕ ਨਹੀਂ, ਅਸ਼ੁਭ ਹੈ। ਤੇ ਤੀਨੂ ਆਨੰਦ ਨੇ ਮੀਨਾਕਸ਼ੀ ਨੂੰ ਸਾਈਨ ਕਰਨਾ ਚਾਹਿਆ, ਪਰ ਉਹ ਵੀ ਬਹੁਤ ਮਸਰੂਫ ਸੀ। ਫਾਈਨਲੀ ਇਹਦੀ ਹੀਰੋਇਨ ਡਿੰਪਲ ਕਪਾਡੀਆ ਨੂੰ ਸਾਈਨ ਕਰ ਲਿਆ ਗਿਆ। ਗਾਣੇ ਮੁਕੰਮਲ ਹੋ ਚੁੱਕੇ ਸਨ। ਅਸੀਂ ਡਿੰਪਲ ਤੇ ਅਮਿਤਾਭ ਨੂੰ ਲੈ ਕੇ ਬੰਗਲੌਰ ਸ਼ੂਟਿੰਗ ਲਈ ਜਾਣ ਦੀ ਤਿਆਰੀ ਕਰ ਰਹੇ ਸਾਂ। ਮੈਂ 3 ਦਿਨ ਪਹਿਲੇ ਹੀ ਇੰਤਜ਼ਾਮਾਤ ਵੇਖਣ ਲਈ ਬੰਗਲੌਰ ਪਹੁੰਚ ਗਿਆ, ਪਰ ਅਮਿਤਾਭ ਬੱਚਨ ਨੇ ਸ਼ੂਟਿੰਗ ਕੈਂਸਲ ਕਰਵਾ ਦਿੱਤੀ। ਉਹਨੂੰ ਐਮਰਜੈਂਸੀ ਮੈਡੀਕਲ ਚੈੱਕਅਪ ਲਈ ਮਦਰਾਸ ਜਾਣਾ ਪਿਆ। ਮੈਡੀਕਲ ਚੈੱਕਅਪ ਤੋਂ ਬਾਅਦ ਪਤਾ ਚੱਲਿਆ ਕਿ ਉਹਨੂੰ ਮਾਈਸਥੀਮੀਆ ਗ੍ਰੇਵ ਦੀ ਬਿਮਾਰੀ ਹੈ ਤੇ ਉਹ ਲੰਮੇ ਚਿਰ ਲਈ ਸ਼ੂਟਿੰਗ ਨਹੀਂ ਕਰ ਸਕੇਗਾ। ਇਸ ਤੋਂ ਬਾਅਦ ਅਸੀਂ ਦੋਵੇਂ ਬੰਬੇ ਪਹੁੰਚੇ ਤੇ ਅਮਿਤਾਭ ਬੱਚਨ ਬ੍ਰਿਜ ਕੈਂਡੀ ਹਸਪਤਾਲ ਵਿੱਚ ਦਾਖਲ ਹੋ ਗਿਆ। ਫਿਰ ਇੱਕ ਖਬਰ ਹੋਰ ਆਈ
ਕਿ ਅਮਿਤਾਭ ਬੱਚਨ ਸ਼ਾਇਦ ਸਾਰੀ ਜ਼ਿੰਦਗੀ ਫਿਲਮਾਂ ਵਿੱਚ ਕੰਮ ਨਾ ਕਰ ਸਕੇ, ਜਿਸ ਨੇ ਪੂਰੀ ਫਿਲਮ ਇੰਡਸਟਰੀ ਨੂੰ ਫੜ ਕੇ ਹਿਲਾ ਦਿੱਤਾ। ਟੀਨੂ ਆਨੰਦ ਨੇ ਦੱਸਿਆ ਕਿ ਅਮਿਤਾਭ ਬੱਚਨ ਨੇ ਕਿਹਾ ਕਿ ਮੈਂ ਸ਼ਾਇਦ ਸ਼ਹਿਨशाह ਨਾ ਕਰ ਸਕਾਂ, ਤੁਸੀਂ ਕਿਸੇ ਹੋਰ ਹੀਰੋ ਨੂੰ ਸਾਈਨ ਕਰ ਲਵੋ। ਇਹ ਗੱਲ ਸੁਣ ਕੇ ਫਾਈਨੈਂਸਰ ਤੇ ਪ੍ਰੋਡਿਊਸਰਸ ਟੀਨੂ ਆਨੰਦ ਦੇ ਘਰ ਪੈਸੇ ਵਾਪਸ ਲੈਣ ਲਈ ਪਹੁੰਚ ਗਏ ਤੇ ਟੀਨੂ ਆਨੰਦ ਨੂੰ ਰਕਮ ਵਾਪਸ ਕਰਨ ਦਾ ਤਕਾਜ਼ਾ ਕਰਨ ਲੱਗ ਪਏ, ਜਿਸ ਦੀ ਵਜ੍ਹਾ ਤੋਂ ਟੀਨੂ ਆਨੰਦ ਬਹੁਤ ਪਰੇਸ਼ਾਨ ਹੋਇਆ। ਪਰ ਅਮਿਤਾਭ ਬੱਚਨ ਨੇ ਕਿਹਾ ਕਿ ਤੁਸੀਂ ਫਿਲਮ ਬੰਦ ਨਾ ਕਰੋ, ਤੁਸੀਂ ਜਿਹੜਾ ਵੀ ਹੀਰੋ ਸਾਈਨ ਕਰੋਗੇ ਉਹਦੇ ਪੈਸੇ ਮੈਂ ਆਪਣੀ ਜੇਬ ਚੋਂ ਦਿਆਂਗਾ। ਤੇ ਅਮਿਤਾਭ ਬੱਚਨ ਨੇ ਲਈ ਹੋਈ ਸਾਈਨਿੰਗ ਅਮਾਉਂਟ ਵੀ ਵਾਪਸ ਕਰ ਦਿੱਤੀ ਤੇ ਨਾਲ ਹੀ ਟੀਨੂ ਆਨੰਦ ਨੂੰ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੇ ਕੋਲੋਂ ਜੋ ਸਰਪੁਜ ਹੋਇਆ ਮੈਂ ਤੁਹਾਡੀ ਮਦਦ ਕਰਾਂਗਾ। ਉਸ ਵੇਲੇ ਜੀਤੂ ਜੀ ਜਤਿੰਦਰ ਕਾਮਯਾਬ ਹੀਰੋ ਜਾ ਰਿਹਾ ਸੀ। ਟੀਨੂ ਆਨੰਦ ਨੇ ਅਮਿਤਾਭ ਬੱਚਨ ਨੂੰ ਜੀਤੂ ਬਾਰੇ ਦੱਸਿਆ ਤੇ ਅਮਿਤਾਭ ਬੱਚਨ ਤੇ ਅਜਿਤਾਭ ਬੱਚਨ ਜਤਿੰਦਰ ਨੂੰ ਆਪ ਮਿਲੇ ਤੇ ਜਤਿੰਦਰ ਨੇ ਟੀਨੂ ਕੋਲੋਂ ਕਹਾਣੀ ਸੁਣੀ ਤੇ ਪਸੰਦ ਵੀ ਕੀਤੀ, ਪਰ ਫੈਸਲਾ ਕਰਨ ਵਿੱਚ 90 ਦਿਨ ਲਾ ਦਿੱਤੇ। ਕੋਈ ਵਜ੍ਹਾ ਦੱਸ ਕੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨੇ ਕਿਹਾ ਇਹ ਰੋਲ ਅਮਿਤਾਭ ਬੱਚਨ ਲਈ ਹੀ ਲਿਖਿਆ ਗਿਆ ਹੈ ਤੇ ਉਸ ਤੋਂ ਵੱਧ ਇਹਨੂੰ ਕੋਈ ਨਿਭਾ ਨਹੀਂ ਸਕਦਾ। ਇਸ ਦੌਰਾਨ ਇੰਡਸਟਰੀ ਵਿੱਚ ਗੱਲ ਖਿੱਲਰ ਗਈ ਕਿ ਅਮਿਤਾਭ ਬੱਚਨ ਦੀ ਜਗ੍ਹਾ ਫਿਲਮ ਵਿੱਚ ਜੈਕੀ ਸ਼ਰੋਫ ਕੰਮ ਕਰ ਰਹੇ ਨੇ। ਟੀਨੂ ਨੇ ਦੱਸਿਆ ਕਿ ਇਹ ਗੱਲ ਜੈਕੀ ਸ਼ਰੋਫ ਦੇ ਸੈਕਟਰੀ ਨੇ ਖਿਲਾਰੀ ਸੀ। ਮੇਰੇ ਦਿਮਾਗ ਵਿੱਚ ਜੈਕੀ ਸ਼ਰੋਫ ਵਾਸਤੇ ਕੋਈ ਐਸਾ ਖਿਆਲ ਨਹੀਂ ਸੀ, ਪਰ ਇੰਡਸਟਰੀ ਵਿੱਚ ਖਿਲਰੀ ਗੱਲ ਸੁਣ ਕੇ ਮੈਂ ਜੈਕੀ ਸ਼ਰੋਫ ਕੋਲ ਗਿਆ। ਜੈਕੀ ਕੰਮ ਕਰਨ ਲਈ ਤਿਆਰ ਸੀ, ਪਰ ਡੇਟਸ ਦਾ ਮਸਲਾ ਬਣ ਰਿਹਾ ਸੀ। ਇਸ ਗੱਲ ਦਾ ਜੈਕੀ ਨੂੰ ਬਹੁਤ ਫਾਇਦਾ ਹੋਇਆ ਤੇ ਜੈਕੀ ਨੂੰ 7 ਫਿਲਮਾਂ ਹੋਰ ਮਿਲ ਗਈਆਂ, ਕਿਉਂਕਿ ਪ੍ਰੋਡਿਊਸਰਸ ਇਹ ਸੋਚ ਰਹੇ ਸਨ ਕਿ ਜੈਕੀ ਅਮਿਤਾਭ ਦੀ ਜਗ੍ਹਾ ਕੰਮ ਕਰ ਰਿਹਾ ਹੈ। ਟੀਨੂ ਦੱਸਿਆ ਕਿ ਮੈਂ 6 ਮਹੀਨੇ ਜੈਕੀ ਦੇ ਜਵਾਬ ਦਾ ਇੰਤਜ਼ਾਰ ਕਰਦਾ ਰਿਹਾ। ਅਖੀਰ ਜੈਕੀ ਦਾ ਜਵਾਬ ਵੀ ਨਾ ਵਿੱਚ ਆਇਆ ਕਿ ਮੈਂ ਇਸ ਫਿਲਮ ਵਿੱਚ ਕੰਮ ਨਹੀਂ ਕਰ ਸਕਾਂਗਾ, ਸ਼ਹਿਨशाह ਨਹੀਂ ਬਣ ਸਕਾਂਗਾ। ਇਸ ਲਈ ਸ਼ਹਿਨशाह ਇੱਕ ਵਾਰੀ ਫੇਰ ਬੰਦ ਹੋ ਗਈ। ਟੀਨੂ ਨੇ ਡਿੰਪਲ ਨੂੰ ਦਿੱਤੀ ਰਕਮ ਵਾਪਸ ਮੰਗ ਲਈ ਤੇ ਡਿੰਪਲ ਨੇ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਉਹਦਾ ਕਹਿਣਾ ਸੀ ਕਿ ਮੈਂ ਫਿਲਮ ਨਹੀਂ ਛੱਡ ਰਹੀ, ਤੁਸੀਂ ਮੈਨੂੰ ਫਿਲਮ ਵਿੱਚੋਂ ਕੱਢ ਰਹੇ ਹੋ। ਇਸ ਰੌਲੇ ਤੇ ਪ੍ਰਿੰਟ ਮੀਡੀਆ ਵਿੱਚ ਬਹੁਤ ਕੁਝ ਛਪਿਆ। ਟੀਨੂ ਦੇ ਇਸ ਵਾਅਦੇ ਤੇ ਡਿੰਪਲ ਨੇ ਪੈਸੇ ਮੋੜ ਦਿੱਤੇ ਕਿ ਉਹ 2 ਫਿਲਮਾਂ ਬਣਾਉਣ ਜਾ ਰਿਹਾ ਹੈ ਤੇ ਉਹਨਾਂ ਦੋਵਾਂ ਫਿਲਮਾਂ ਦੀ ਹੀਰੋਇਨ ਡਿੰਪਲ ਹੋਵੇਗੀ, ਜਿਹਦਾ ਹੀਰੋ ਅਮਿਤਾਭ ਬੱਚਨ ਹੋਵੇਗਾ। 2 ਫਿਲਮਾਂ ਦਾ ਨਾਂ ਸੀ ਮਹਾਕਾਲ ਤੇ ਆਲੀਸ਼ਾਨ, ਪਰ ਇਹ ਫਿਲਮਾਂ ਸਿਰਫ ਜ਼ੁਬਾਨੀ ਕਲਾਮੀ ਸਨ, ਜੋ ਨਾ ਸ਼ੁਰੂ ਹੋਈਆਂ ਤੇ ਨਾ ਬਣੀਆਂ। ਡਿੰਪਲ ਨੇ ਬਾਅਦ ਵਿੱਚ ਕਾਫੀ ਰੌਲਾ ਪਾਇਆ ਕਿ ਇਹ ਮੈਨੂੰ ਸਿਰਫ ਲਾਰਾ ਲਾਇਆ ਗਿਆ ਸੀ ਪੈਸੇ ਵਾਪਸ ਲੈਣ ਲਈ। ਇਸ ਦੌਰਾਨ ਸ਼ਹਿਨशाह ਦੇ ਕਾਸਟਿਊਮ ਨੂੰ ਲੈ ਕੇ ਵੱਡੀ ਗੜਬੜ ਹੋਈ। ਟੀਨੂ ਨੇ ਦੱਸਿਆ ਕਿ ਉਹਨੇ ਅਮਿਤਾਭ ਬੱਚਨ ਲਈ ਜੋ ਸਪੈਸ਼ਲ ਕਾਸਟਿਊਮ ਬਣਵਾਇਆ ਸੀ, ਸ਼ਹਿਨशाह ਫਿਲਮ ਦਾ ਕਾਸਟਿਊਮ ਅਕਬਰ ਸ਼ਾਹ ਪੁਰਵਾਲਾ ਕੋਲੋਂ ਬਣਵਾਇਆ, ਜਿਨੇ ਹੋਰ ਕਈ ਫਿਲਮਾਂ ਦੇ ਆਲਾ ਕਾਸਟਿਊਮ ਬਣਾਏ ਸਨ, ਜਿਨ੍ਹਾਂ ਵਿੱਚ ਕੁਝ ਫਿਲਮਾਂ ਖਾਸ ਨੇ। ਅਮਿਤਾਭ ਬੱਚਨ ਲਈ ਸ਼ੋਲੇ, ਡੌਨ, ਮਿਸਟਰ ਨਟਵਰ ਲਾਲ ਤੇ ਹੋਰ ਕਈ ਫਿਲਮਾਂ ਦੇ ਕਾਸਟਿਊਮ ਡਿਜ਼ਾਈਨ ਕੀਤੇ। ਜਦੋਂ ਅਮਿਤਾਭ ਬੱਚਨ ਦੀ ਬਿਮਾਰੀ ਭਾਰੋਂ ਸ਼ਹਿਨशाह ਦਾ ਕੰਮ ਰੁਕ ਗਿਆ ਸੀ, ਪਰ ਆਫੀਸ਼ੀਅਲੀ ਤੌਰ ਤੇ ਸ਼ਹਿਨशाह ਬੰਦ ਨਹੀਂ ਸੀ ਹੋਈ ਤੇ ਅਕਬਰ ਨੇ ਅਮਿਤਾਭ ਬੱਚਨ ਦਾ ਕਾਸਟਿਊਮ ਜਤਿੰਦਰ ਨੂੰ ਦੇ ਦਿੱਤਾ। ਜਤਿੰਦਰ ਦੀ ਫਿਲਮ ਆਗ ਔਰ ਸ਼ੋਲਾ ਲਈ 1.5 ਸਾਲ ਦੇ ਵਕਫੇ ਮਗਰੋਂ ਅਮਿਤਾਭ ਦੀ ਸਿਹਤ ਬਿਹਤਰ ਹੋਈ ਤੇ ਉਹਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ। ਉਹਨਾਂ ਦਿਨਾਂ ਅਮਿਤਾਭ ਇਹਨਾਂ ਫਿਲਮਾਂ ਵਿੱਚ ਕਰ ਰਿਹਾ ਸੀ, ਜਿਨ੍ਹਾਂ ਵਿੱਚ
ਮਰਦ ਤੇ ਆਖਰੀ ਰਾਸਤਾ ਦੇ ਨਾਂ ਨੇ। 1985 ਵਿੱਚ ਅਮਿਤਾਭ ਦੇ ਭਰਾ ਨੇ ਟੀਨੂ ਆਨੰਦ ਨੂੰ ਕਿਹਾ ਕਿ ਅਮਿਤਾਭ ਤੁਹਾਡੀ ਫਿਲਮ ਵਿੱਚ ਕੰਮ ਕਰ ਸਕਦਾ ਹੈ, ਪਰ ਸਿਰਫ 20 ਦਿਨ ਲਈ, ਇੱਕ ਗੈਸਟ ਰੋਲ ਵਾਂਗੂ। ਤੁਸੀਂ ਕਹਾਣੀ ਵਿੱਚ ਬਦਲਾਅ ਲਿਆਓ ਤੇ 2 ਹੀਰੋ ਪਾ ਲਵੋ। ਦੂਸਰੇ ਹੀਰੋ ਲਈ ਟੀਨੂ ਆਨੰਦ ਨੇ ਰਿਸ਼ੀ ਕਪੂਰ ਨਾਲ ਗੱਲ ਕੀਤੀ ਤੇ ਰਿਸ਼ੀ ਨੇ ਨਾ ਕਰ ਦਿੱਤੀ। ਉਹਦਾ ਕਾਰਨ ਸੀ ਟੀਨੂ ਨਾਲ ਬਣਾਈ ਫਿਲਮ ਇਹ ਇਸ਼ਕ ਨਹੀਂ ਆਸਾ, ਜੋ ਫਲਾਪ ਰਹੀ। ਅਮਿਤਾਭ ਨੂੰ ਮਹਿਸੂਸ ਹੋਇਆ ਕਿ ਟੀਨੂ ਮੇਰਾ ਕਰਕੇ ਕਾਫੀ ਪਰੇਸ਼ਾਨ ਹੈ ਤੇ ਟੀਨੂ ਨੂੰ ਆਪਣੇ ਘਰ ਲੰਚ ਤੇ ਬੁਲਾ ਲਿਆ ਤੇ ਕਿਹਾ ਕਿ ਮੈਂ ਓਰੀਜਨਲ ਸਕ੍ਰਿਪਟ ਦੇ ਮੁਤਾਬਿਕ ਪੂਰੀ ਫਿਲਮ ਵਿੱਚ ਕੰਮ ਕਰਨ ਲਈ ਤਿਆਰ ਹਾਂ, ਪਰ ਮੈਂ ਜ਼ਿਆਦਾ ਲੰਮੇ ਚਿਰ ਲਈ ਸ਼ੂਟਿੰਗ ਨਹੀਂ ਕਰ ਸਕਾਂਗਾ ਕਿਉਂਕਿ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ। ਇਹ ਸੁਣ ਕੇ ਟੀਨੂ ਬਹੁਤ ਰਾਜ਼ੀ ਹੋਇਆ ਤੇ ਫਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ। ਅਮਿਤਾਭ ਨੇ ਕਾਸਟਿਊਮ ਦਾ ਪੁੱਛਿਆ ਤੇ ਟੀਨੂ ਨੇ ਦੱਸਿਆ ਕਿ ਅਕਬਰ ਨੇ ਉਹ ਕਾਸਟਿਊਮ ਜਤਿੰਦਰ ਨੂੰ ਦੇ ਦਿੱਤਾ, ਜਿਹਦੇ ਤੇ ਉਹ ਦੁਖੀ ਹੋਇਆ। ਮੈਂ ਅਮਿਤਾਭ ਨੂੰ ਦੱਸਿਆ ਕਿ ਮੈਂ ਬੜਾ ਸਾਹਿਬ ਦੇ ਕਿਸ਼ੋਰ ਬਜਾਜ ਨਾਲ ਗੱਲ ਕਰਦਾ ਹਾਂ। ਕਿਸ਼ੋਰ ਬਜਾਜ ਨੇ ਡਿਜ਼ਾਈਨ ਫਾਈਨਲ ਕਰਨ ਲਈ ਬੜੀ ਵੇਖਭਾਲ ਕੀਤੀ। ਸੱਜੀ ਬਾਂਹ ਤੇ ਸਟੀਲ ਕਵਰ ਲਾਣਾ ਸੀ। ਮੈਂ ਜਿਸ ਲਈ ਉਹ ਕ੍ਰਾਫਟ ਮਾਰਕੀਟ ਚਲਾ ਗਿਆ ਤੇ ਡਰੈਸ ਤਿਆਰ ਹੋ ਗਿਆ, ਪਰ ਉਹਦਾ ਵਜ਼ਨ ਬਹੁਤ ਜ਼ਿਆਦਾ ਸੀ। ਸਿਰਫ ਸਟੀਲ ਦੀ ਬਾਂਹ ਦਾ ਵਜ਼ਨ 14 ਕਿਲੋ ਸੀ। ਫਿਰ ਵੀ ਅਮਿਤਾਭ ਬੱਚਨ ਨੇ ਸਿਹਤ ਖਰਾਬ ਹੋਣ ਦੇ ਬਾਵਜੂਦ ਉਹਨੂੰ ਪਾ ਲਿਆ। ਮੀਨਾਕਸ਼ੀ ਨੂੰ ਹੀਰੋਇਨ ਫਾਈਨਲ ਕਰ ਲਿਆ। 1985 ਸ਼ੁਰੂ ਹੋਣ ਤੋਂ ਪਹਿਲੇ ਹੀ ਸ਼ੂਟਿੰਗ ਸਟਾਰਟ ਹੋ ਗਈ। ਅਮਿਤਾਭ ਬੱਚਨ, ਮੀਨਾਕਸ਼ੀ, ਪ੍ਰਾਣ, ਪ੍ਰੇਮ ਚੋਪੜਾ, ਅਮਰੀਸ਼ ਪੁਰੀ, ਕਾਦਰ ਖਾਨ, ਰੂਪਨੀ ਹਾਸੰਗੜੀ, ਰੂਬੀਆ ਪਾਠਕ, ਆਫਤਾਬ ਸੋਂਦਾ ਸਾਨੀ ਨੇ ਅਮਿਤਾਭ ਦੇ ਬਚਪਨ ਦਾ ਰੋਲ ਨਿਭਾਇਆ। ਸ਼ੂਟਿੰਗ ਕਾਸਟ ਵਿੱਚ ਹੋਰ ਵੀ ਬਹੁਤ ਸਾਰੇ ਕਲਾਕਾਰ ਸਨ। ਟੀਨੂ ਆਨੰਦ ਨੇ ਬਾਰ-ਬਾਰ ਦੱਸਿਆ ਕਿ ਕਹਾਣੀ ਦਾ ਆਈਡੀਆ ਉਹਦਾ ਆਪਣਾ ਸੀ, ਪਰ ਫਿਰ ਵੀ ਅਜੀਬ ਗੱਲ ਸੀ ਕਿ ਫਿਲਮ ਦੇ ਕ੍ਰੈਡਿਟ ਵਿੱਚ ਨਾਂ ਜੀਆ ਬੱਚਨ ਦਾ ਲਿਖਿਆ ਗਿਆ। ਮੇਨ ਕ੍ਰੈਡਿਟ ਸਟੋਰੀ ਜੀਆ ਬੱਚਨ, ਸਕਰੀਨ ਪਲੇ ਸਤੋਜ ਸਰੋਜ, ਡਾਇਲੌਗ ਰਾਜ ਆਨੰਦ, ਗੀਤ ਨਿਗਾਰ ਆਨੰਦ ਬਖਸ਼ੀ, ਸੰਗੀਤ ਅਮਰ ਉਤਪਲ, ਨਿਰਮਾਤਾ ਟੀਨੂ ਆਨੰਦ, ਬਿੱਟੂ ਆਨੰਦ, ਨਰਸੀਨ ਮਲਹੋਤਰਾ, ਨਿਰਦੇਸ਼ਕ ਟੀਨੂ ਆਨੰਦ। ਟੀਨੂ ਆਨੰਦ ਨੇ ਦੱਸਿਆ ਕਿ ਮੇਰੇ ਪਿਤਾ ਨੇ ਫਿਲਮ ਦਾ ਇੱਕ ਖਾਸ ਡਾਇਲੌਗ ਸੁਣਾਇਆ ਤੇ ਮੈਂ ਕਿਹਾ ਇਹ ਡਾਇਲੌਗ ਕੁਝ ਅਜੀਬ ਜਿਹਾ ਹੈ ਤੇ ਮੇਰੇ ਪਿਤਾ ਇੰਦਰਰਾਜ ਆਨੰਦ ਨੇ ਕਿਹਾ ਕਿ ਜੰਗਲ ਦਾ ਰਾਜਾ ਸ਼ੇਰ ਹੁੰਦਾ ਹੈ। ਇੰਜੀ ਫਿਲਮ ਇੰਡਸਟਰੀ ਦਾ ਸ਼ੇਰ ਅਮਿਤਾਭ ਬੱਚਨ ਹੈ ਤੇ ਸ਼ੇਰ ਨੂੰ ਸਬਜ਼ੀਆਂ ਨਹੀਂ ਮਾਂਸ ਖਵਾਈਦਾ ਹੈ। ਇਹ ਡਾਇਲੌਗ ਅਜਿਹਾ ਹੈ ਕਿ ਫਿਲਮ ਇੰਡਸਟਰੀ ਵਿੱਚ ਕੋਈ ਵੀ ਬੋਲੇਗਾ ਤੇ ਅਜੀਬ ਲੱਗੇਗਾ, ਪਰ ਅਮਿਤਾਭ ਬੱਚਨ ਦੇ ਮੂੰਹੋਂ ਅਮਰ ਹੋ ਜਾਏਗਾ। ਉਹੀ ਹੋਇਆ। ਇਹ ਡਾਇਲੌਗ ਅੱਜ ਵੀ यादगार है। रिश्ते में हम तुम्हारे बाप होते हैं, नाम है शहनशाह। उन्हां दिनां ਟੀਨੂ ਆਨੰਦ ਦੇ ਪਿਤਾ ਇੰਦਰਰਾਜ ਦੀ ਤਬੀਅਤ ਖਰਾਬ ਹੋ ਗਈ ਤੇ ਸ਼ਹਿਨशाह ਦੇ ਕਲਾਈਮੈਕਸ ਡਾਇਲੌਗ ਲਿਖਣੇ ਬਾਕੀ ਸਨ। ਇੰਦਰਰਾਜ ਆਨੰਦ ਨੇ ਹਸਪਤਾਲ ਦੇ ਬਿਸਤਰ ਤੇ 23 ਸਫ਼ਿਆਂ ਦੇ ਕਲਾਈਮੈਕਸ ਸੀਨ ਲਿਖ ਦਿੱਤੇ ਤੇ ਉਸ ਦਿਨ ਉਹ ਪੂਰੇ ਹੋ ਗਏ, ਜਿਸ ਦਿਨ ਫਿਲਮ ਦਾ ਕਲਾਈਮੈਕਸ ਸ਼ੂਟਿੰਗ ਦਾ ਦੂਜਾ ਦਿਨ ਸੀ ਤੇ ਸੈੱਟ ਉੱਤੇ ਹੀ ਟੀਨੂ ਆਨੰਦ ਨੂੰ ਉਹਨਾਂ ਦੇ ਦੇਹਾਂਤ ਦੀ ਖਬਰ ਮਿਲੀ। ਕਲਾਈਮੈਕਸ ਸੀਨ
10 ਦਿਨ ਵਿੱਚ ਸ਼ੂਟ ਹੋਏ। ਅਮਰੀਸ਼ ਪੁਰੀ ਦੇ ਮਰਨ ਦਾ ਸੀਨ 1982 ਦੀ ਅਮਰੀਕਨ ਫਿਲਮ ਕਲੌਕ ਆਫ 1984 ਦੇ ਸੀਨ ਦੀ ਕਾਪੀ ਸੀ। ਫਿਲਮ ਦੇ ਸੰਗੀਤਕਾਰ ਸਨ ਅਮਰ ਹਲਦੀਪੁਰ ਤੇ ਉਪਲ ਬਿਸਵਾਸ। ਹਲਦੀਪੁਰ ਕਈ ਸਾਲਾਂ ਤੋਂ ਮਿਊਜ਼ੀਸ਼ੀਅਨ ਦੇ ਤੌਰ ਤੇ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਤੇ ਐਜ਼ ਏ ਅਰੇਂਜਰ ਦੇ ਤੌਰ ਵੀ ਕੰਮ ਕੀਤਾ। ਉਤਪਲ ਸਿਵਾਸ ਅਨਿਲ ਸਿਵਾਸ ਦੇ ਸਪੁੱਤਰ ਸਨ। ਸ਼ਹਿਨशाह ਫਿਲਮ ਦੇ ਕੁੱਲ 5 ਗਾਣੇ ਸਨ। ਟਾਈਟਲ Song ਫਿਲਮ ਵਿੱਚ ਕਈ ਵਾਰੀ ਚੱਲਿਆ ਜੋ ਕਿਸ਼ੋਰ ਕੁਮਾਰ ਨੇ ਗਾਇਆ ਸੀ। ਆਸ਼ਾ ਜੀ ਦਾ ਗਾਣਾ ਹੈ ਹੇ ਯੂ। ਗਾਣੇ ਦੀ ਪਿੰਕ ਫਲਾਈਜ਼ 1979 ਦੀ ਫਿਲਮ ਦੀ ਵਾਲਨਟ ਦੇ ਨੰਬਰ ਹੇ ਯੂ ਤੋਂ ਇੰਸਪਾਇਰ ਸੀ। ਕਿਹਾ ਜਾਂਦਾ ਹੈ ਕਿ ਇਸ ਗਾਣੇ ਦੇ ਰਾਈਟਸ ਵੀ ਖਰੀਦੇ ਗਏ ਸਨ। ਲਤਾ ਜੀ ਤੇ ਮੁੰਨਾ ਅਜ਼ੀਜ਼ ਭਾਈ ਦਾ ਗਾਣਾ ਜਾਨੇ ਦੋ ਮੁਝੇ ਜਾਣਾ ਹੈ। ਲਤਾ ਜੀ ਤੇ ਕਿਸ਼ੋਰ ਕੁਮਾਰ ਦਾ ਗਾਣਾ ਤੇ ਮੁਹੰਮਦ ਅਜ਼ੀਜ਼ ਦਾ ਗਾਣਾ ਉਹ ਬਹਿਨਾ ਇਹਦਾ ਸੈਡ ਵਰਜਨ ਵੀ ਸੀ। ਇਹਨਾਂ ਸਾਰਿਆਂ ਗਾਣਿਆਂ ਨੇ ਬਹੁਤ ਮਾਨਤਾ ਖੱਟੀ। ਆਖਰੀ ਸਮੇਂ ਟੀਨੂ ਆਨੰਦ ਨੇ ਫਿਲਮ ਦੀ ਕੀਮਤ 76 ਲੱਖ ਪਰ ਟੈਰੀਟਰੀ ਕਰ ਦਿੱਤੀ। ਇਹਦੇ ਤੇ ਡਿਸਟ੍ਰੀਬਿਊਟਰਸ ਨਾਰਾਜ਼ ਹੋਏ। ਟੀਨੂ ਆਨੰਦ ਨੇ ਕਿਹਾ ਕਿ ਅਮਿਤਾਭ ਬੱਚਨ ਦੀ ਪਿਛਲੀ ਫਿਲਮ ਆਖਰੀ ਰਾਸਤਾ 80 ਲੱਖ ਪਰ ਟੈਰੀਟਰੀ ਤੇ ਵਿਕੀ ਏ, ਇਸ ਲਈ ਮੇਰਾ ਰੇਟ ਜ਼ਿਆਦਾ ਨਹੀਂ। ਸ਼ਹਿਨशाह 1987 ਨੂੰ ਰਿਲੀਜ਼ ਹੋਈ ਸੀ ਪਰ ਕਈ ਸਿਆਸੀ ਪਾਰਟੀਆਂ ਨੇ ਫਿਲਮ ਦੀ ਰਿਲੀਜ਼ਿੰਗ ਰੁਕਵਾਉਣ ਲਈ ਰੋਸ ਵਿਖਾਲੇ ਕੀਤੇ, ਜਿਸ ਕਾਰਨ ਇਹ ਰੋਸ ਵਿਖਾਲੇ ਹੋ ਰਹੇ ਸਨ। ਅਮਿਤਾਭ ਬੱਚਨ ਉਸ ਮਾਮਲੇ ਦਾ ਹਿੱਸਾ ਨਹੀਂ ਸੀ। ਅਮਿਤਾਭ ਬੱਚਨ ਸ਼ਿਵ ਸੈਨਾ ਦੇ ਆਗੂ ਬਾਲਾ ਸਾਹਿਬ ਠਾਕਰੇ ਨਾਲ ਮਿਲੇ ਤੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਸ ਘਪਲੇ ਔਰ ਉਸ ਮਾਮਲੇ ਨਾਲ ਉਹਦਾ ਕੋਈ ਤਾਲੁਕ ਨਹੀਂ ਤੇ ਬਾਲਾ ਜੀ ਸਾਹਿਬ ਨੇ ਯਕੀਨ ਦਿਵਾਇਆ ਕਿ ਤੁਹਾਡੀ ਫਿਲਮ ਜ਼ਰੂਰ ਰਿਲੀਜ਼ ਹੋਏਗੀ। ਫਿਲਮ 12 ਫਰਵਰੀ 1988 ਨੂੰ ਰਿਲੀਜ਼ ਹੋਣ ਦੀ ਤਾਰੀਖ ਮਿਥੀ ਗਈ। ਕਈ ਸਿਨੇਮਾ ਘਰਾਂ ਵਿੱਚ 1 ਫਰਵਰੀ ਨੂੰ ਐਡਵਾਂਸ ਬੁਕਿੰਗ ਖੋਲ੍ਹ ਦਿੱਤੀ ਗਈ ਤੇ ਉਹਦੀਆਂ ਪਹਿਲੇ ਦਿਨ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਫਿਲਮ ਦੀ ਐਡਵਾਂਸ ਬੁਕਿੰਗ ਇੰਨੀ ਹੋਈ ਸੀ ਕਿ ਕਈ ਸਿਨੇਮਾ ਘਰਾਂ ਵਿੱਚ 12 ਦੀ ਬਜਾਏ 11 ਫਰਵਰੀ ਨੂੰ ਫਿਲਮ ਲਾ ਦਿੱਤੀ ਗਈ ਸੀ। ਫਿਲਮ ਦੀ ਬਹੁਤ ਸਲਾਨਾ ਹੋਈ ਤੇ ਜਨਤਾ ਨੇ ਬਹੁਤ ਪਸੰਦ ਕੀਤਾ। ਅਮਿਤਾਭ ਦੀ ਆਖਰੀ ਰਾਸਤਾ 1986 ਵਿੱਚ ਰਿਲੀਜ਼ ਹੋਈ ਸੀ ਤੇ ਸ਼ਹਿਨशाह 1988 ਵਿੱਚ 2 ਸਾਲਾਂ ਦੇ ਵਕਫੇ ਬਾਅਦ ਅਮਿਤਾਭ ਦੇ ਚਾਹਣ ਵਾਲੇ ਵੱਡੀ ਗਿਣਤੀ ਵਿੱਚ ਸਿਨੇਮਾ ਘਰਾਂ ਵਿੱਚ ਆਏ, ਜਿਹਦੇ ਨਾਲ ਫਿਲਮ ਦੀ ਮਕਬੂਲੀਅਤ 'ਚ ਵਾਧਾ ਹੋਇਆ। ਪਰ ਦਿਨ ਬ ਦਿਨ ਸ਼ਹਿਨशाह ਦੀ ਮਕਬੂਲੀਅਤ ਵੇਲੇ ਦੇ ਨਾਲ ਘਟਦੀ ਗਈ। 1988 ਦੀ ਫਿਲਮਾਂ ਵਿੱਚ ਤੇਜ਼ਾਬ ਪਹਿਲੇ ਨੰਬਰ ਤੇ ਸ਼ਹਿਨशाह ਦੂਜੇ ਨੰਬਰ ਤੇ ਰਹੀ। ਸ਼ਹਿਨशाह ਦਾ ਬਜਟ 3.5 ਕਰੋੜ ਦੇ ਨੇੜੇ ਸੀ। ਇਹਦੀ ਕਮਾਈ 6 ਕਰੋੜ ਹੋਈ। ਫਿਲਮ ਦੇ ਕਲਾਈਮੈਕਸ ਖਿਲਾਫ ਰਿਟ ਪਟੀਸ਼ਨ ਵੀ ਦਾਇਰ ਕੀਤੀ ਗਈ ਕਿ ਇਹਨਾਂ ਅਦਾਲਤ ਦਾ ਉਪਮਾਨ ਕੀਤਾ ਹੈ। ਇਹ ਸੀ ਕਹਾਣੀ ਅੱਜ ਦੀ ਫਿਲਮ ਸ਼ਹਿਨशाह ਦੇ ਪਿਛੋਕੜ ਬਾਰੇ। ਤੁਹਾਨੂੰ ਕਿੰਜ ਦੀ ਲੱਗੀ ਆਪਣਾ ਇੱਕ ਕਮੈਂਟ ਜ਼ਰੂਰ ਕਰਿਆ ਜੀ।